ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਾਰੀ ਸਤਿ ਸ੍ਰੀ ਅਕਾਲ ਜੀ ਤੇ ਲੈ ਕੇ ਹਾਜ਼ਰ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜੀ ਬਲਤੇਜ ਪੰਨੂ ਤੇ ਦੱਸਦੇ ਨੇ ਸਾਨੂੰ ਪੰਜਾਬ ਦਾ ਤੇ ਪੂਰੇ ਭਾਰਤ ਦਾ ਹਾਲ ਕਿ ਉੱਥੇ ਕੀ ਚੱਲ ਰਿਹਾ ਆ। ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ ਰੇਡੀਓ ਸੈਟ ਤੇ ਨੈਟ ਤੇ ਫੋਨ ਤੇ। ਰੇਡੀਓ ਨੈਟ ਤੇ ਸੁਣਨੇ ਲਈ ਤੁਸੀਂ ਟਾਈਪ ਕਰ ਸਕਦੇ ਜੀ www.punjabiradio.usa.com ਤੇ ਨਾਲ ਹੀ ਜੀ ਤੁਸੀਂ ਪੰਜਾਬੀ ਰੇਡੀਓ USA ਨੂੰ ਚੱਲਦੇ ਫਿਰਦੇ ਕੰਮ ਕਾਰ ਕਰਦੇ ਫੋਨ ਤੇ ਸੁਣ ਸਕਦੇ ਆ ਜੀ। ਫੋਨ ਨੰਬਰ 832 551 5029 832-551-5029। ਦੂਸਰਾ ਫੋਨ ਨੰਬਰ 605-475-6868। ਇਹਨਾਂ ਨੰਬਰਾਂ ਤੇ ਡਾਇਲ ਕਰਕੇ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ ਜੋ ਸਾਡੇ ਨਾਲ ਜੁੜ ਚੁੱਕੇ ਨੇ ਜੀ ਪੰਜਾਬ ਤੋਂ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਹਾਂ ਜੀ ਬਲਤੇਜ ਪੰਨੂ ਜੀ, ਆਪਾਂ ਹੁਣ ਪੰਜਾਬ ਦਾ ਹਾਲ ਜਾਣਨਾ ਚਾਹਾਂਗੇ ਕਿ ਕਾਫੀ ਰੌਲੀ ਗੋਲੀ ਹੈਗੀ ਆ ਕਿ ਜਿਹੜੀ ਬਲੈਕ ਮਨੀ ਆ ਤੇ ਕਾਲਾ ਧਨ ਆ ਉਸ ਦੀ ਸੂਚੀ ਆ ਜਿਹੜੀ ਉਹ ਤਿਆਰ ਹੋ ਗਈ ਆ। ਸਵਿਸ ਬੈਂਕ ਨੇ ਕਰ ਲਈ ਆ ਤੇ ਭਾਰਤੀਆਂ ਦੇ ਵੀ ਉਹਨਾਂ ਦੇ ਵਿੱਚ ਜ਼ਰੂਰ ਨਾਮ ਹੋਣਗੇ। ਬਿਲਕੁਲ ਜੀ, ਐਕਚੁਅਲੀ ਇਹੋ ਜਿਹੀਆਂ ਗੱਲਾਂ ਬਾਤਾਂ ਪਹਿਲਾਂ ਵੀ ਕਈ ਵਾਰੀ ਜਿਹੜੀਆਂ ਉੱਠੀਆਂ ਨੇ, ਪਰ ਹੁਣ ਜਦੋਂ ਸੈਂਟਰ ਦੇ ਵਿੱਚ ਜਿਹੜੀ ਨਵੀਂ ਸਰਕਾਰ ਬਣੀ ਆ, ਜਿਹੜੀ ਉਹਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਤਿਆਰ ਕੀਤੀ ਆ, ਉਹਦੇ ਨਾਲ ਇਹ ਪਤਾ ਲੱਗਾ ਜੀ ਕਿ ਸਵਿਟਜ਼ਰਲੈਂਡ ਦੇ ਜਿਹੜੇ ਬੈਂਕ ਨੇ ਜੀ ਉਹ ਇਹ ਸੂਚੀ ਸਾਂਝੀ ਕਰਨ ਦੇ ਵਾਸਤੇ ਤਿਆਰ ਨਹੀਂ। ਇਹਦੇ ਵਿੱਚ ਕਿੰਨੇ ਲੋਕ ਨੇ, ਕੀ ਉਹ ਨਸ਼ਰ ਕੀਤੀ ਜਾਊਗੀ ਪਬਲਿਕ ਦੇ ਵਾਸਤੇ, ਇਹ ਆਪਣੇ ਆਪ ਦੇ ਵਿੱਚ ਸਵਾਲੀਆ ਚਿੰਨ੍ਹ ਅਜੇ ਲੋਕ ਸੋਚ ਰਹੇ ਨੇ ਕਿ ਸ਼ਾਇਦ ਜੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਆ ਉਹਦੇ ਨਾਲ ਇਹਨੇ ਸੂਚੀ ਸਾਂਝੀ ਕਰ ਲਈ ਤਾਂ ਉਹ ਸ਼ਾਇਦ ਹੋ ਸਕਦਾ ਜਨਤਕ ਹੋ ਜਾਏ। ਜਨਤਕ ਨਹੀਂ ਹੋਣੀ, ਇੱਦਾਂ ਦਾ ਇਸ਼ਾਰਾ ਜਿਹੜਾ ਸੀਗਾ 2 ਦਿਨ ਪਹਿਲਾਂ ਹੀ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਕੀਤਾ ਸੀਗਾ। ਪਰ ਫਿਰ ਵੀ ਸਵਿਟਜ਼ਰਲੈਂਡ ਦੇ ਜਿਹੜੇ ਸੀਨੀਅਰ ਆਫਿਸਰ ਨੇ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਭਾਰਤੀ ਵਿਅਕਤੀ ਨੇ ਉਹਨਾਂ ਦੇ ਨਾਵਾਂ ਦੀ ਕਵਾਇਦ ਦੇ ਤਹਿਤ ਪੁਣਛਾਣ ਜਿਹੜੀ ਕੀਤੀ ਜਾ ਰਹੀ ਆ। ਇਹ ਪਤਾ ਲਾਇਆ ਜਾ ਰਿਹਾ ਜੀ ਕਿ ਸਵਿਟਜ਼ਰਲੈਂਡ ਵਿਚਲੀਆਂ ਵੱਖ-ਵੱਖ ਬੈਂਕਾਂ ਦੇ ਵਿੱਚ ਰੱਖੇ ਫੰਡਾਂ ਦੇ ਅਸਲ ਮਾਲਕ ਜਿਹੜੇ ਉਹ ਕੌਣ ਨੇ। ਉਹਨਾਂ ਨੇ ਇਹ ਕਿਹਾ ਜੀ ਕਿ ਇਹਨਾਂ ਦੇ ਬਾਰੇ ਸ਼ੱਕ ਕੀਤਾ ਜਾਂਦਾ ਕਿ ਭਾਰਤ ਤੋਂ ਬਿਨਾਂ ਹੋਰਨਾਂ ਦੇਸ਼ਾਂ ਦੇ ਵਿੱਚ ਵੀ ਟਰਸਟਾਂ ਕੰਪਨੀਆਂ ਦੇ ਜਿਹੜੇ ਜ਼ਰੀਏ ਕਾਲਾ ਧਨ ਜਿਹੜਾ ਜੀ ਉਹ ਸਵਿਸ ਬੈਂਕਾਂ ਦੇ ਵਿੱਚ ਰੱਖਿਆ ਹੋਇਆ। ਇਹ ਸਭ ਨੂੰ ਪਤਾ ਹੈ ਸਵਿਸ ਬੈਂਕਾਂ ਦੇ ਵਿੱਚ ਕਿੰਨਾ ਪੈਸਾ ਜਿਹੜਾ ਜੀ ਪਿਆ। ਔਰ ਇਹ ਵੀ ਪਿਛਲੇ ਦਿਨਾਂ ਦੇ ਵਿੱਚ ਹੀ ਆਪਾਂ ਅੱਜ 2 ਦਿਨ ਪਹਿਲਾਂ ਇਹ ਸਾਂਝੀ ਕਰਕੇ ਹਟਿਆ ਇਹ ਜਿਹੜੀ ਖਬਰ ਕਿ ਭਾਰਤੀ ਨੇ ਸਿਰਫ ਜਿਨ੍ਹਾਂ ਦਾ ਸਵਿਸ ਬੈਂਕਾਂ ਦੇ ਵਿੱਚ ਪੈਸਾ ਵਧਿਆ, ਬਾਕੀ ਮੁਲਕਾਂ ਵਾਲਿਆਂ ਦਾ ਜਿਹੜਾ ਉਹ ਘਟਿਆ ਜੀ। ਤੇ ਜੀ ਅਗਲੇ ਕੁਐਸਚਨ ਵੱਲ ਵੱਧਦੇ ਆ। ਜਿਵੇਂ ਕਾਂਗਰਸ ਨੇ ਧਮਕੀ ਦਿੱਤੀ ਆ ਬਾਦਲ ਦੀ ਕੋਠੀ ਦਾ ਘਿਰਾਓ ਕਰਨਗੇ। ਕਿਸ ਕਾਰਨ ਕਰਕੇ ਘਿਰਾਓ ਕਰਨਗੇ? ਅੱਜ ਜਿਹੜੇ ਕਾਂਗਰਸੀ ਨੇ ਐਕਚੁਅਲੀ ਉਹ ਵਿਚਾਰੇ ਆਪਣੀ ਇੱਕ ਮੁੱਠਤਾ ਜਿਹੜੀ ਹੈ ਨਾ ਜੀ ਉਹ ਦਿਖਾਉਣੀ ਚਾਹੁੰਦੇ ਨੇ। ਇਸੇ ਕਰਕੇ ਇੱਕ ਤਾਂ ਘਿਰਾਓ ਦਾ ਜਿਹੜਾ ਇਹ ਰੀਜ਼ਨ ਹੈ, ਦੂਜਾ ਨਸ਼ੇ, ਸ਼ੂਗਰ ਮਿਲਾਂ ਦੀਆਂ ਕਿਸਾਨਾਂ ਨੂੰ ਜਿਹੜੇ ਪੈਸੇ ਨਹੀਂ ਦਿੱਤੇ ਜਾ ਰਹੇ ਉਹ, ਤੇ ਪ੍ਰਾਪਰਟੀ ਟੈਕਸ ਜਿਹੜੇ ਨੇ ਉਹ ਮੁੱਦੇ ਹੋਣਗੇ। ਦਫਾ 144 ਜਿਹੜੀ ਆ ਜੀ ਉਹ ਲੱਗੀ ਹੋਈ ਆ ਚੰਡੀਗੜ੍ਹ ਦੇ ਵਿੱਚ। ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਜੀ ਉਹਨੇ ਇਸ ਵੇਲੇ ਤਕੜੇ ਇੰਤਜ਼ਾਮ ਜਿਹੜੇ ਕੀਤੇ ਹੋਏ ਨੇ। ਜਿਹੜੇ ਸੁਨੀਲ ਜਾਖੜ ਨੇ ਉਹਨਾਂ ਨੇ ਇਹਦਾ ਸੱਦਾ ਜਿਹੜਾ ਦਿੱਤਾ ਸੀਗਾ ਕਿ ਬਾਦਲ ਦੀ ਕੋਠੀ ਜਿਹੜੀ ਆ ਉਹ ਘੇਰਨੀ ਹੈ। ਇਹਦੇ ਵਿੱਚ ਕੈਪਟਨ ਸਮਰਥਕ ਜਿਹੜੇ ਸਾਰੇ ਦੇ ਸਾਰੇ ਹੋਣਗੇ। ਉਹਨਾਂ ਨੇ ਇਹ ਵੀ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੂੰ ਵੀ ਸੱਦਾ ਜਿਹੜਾ ਜੀ ਉਹ ਦਿੱਤਾ ਹੋਇਆ ਇਹਦੇ ਵਿੱਚ। ਤੇ ਉਮੀਦ ਹੈ ਜੀ ਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਤੇ ਉਹਨਾਂ ਦੇ ਜਿਹੜਾ ਧੜਾ ਜੀ ਉਹ ਵੀ ਇਹਦੇ ਵਿੱਚ ਜਾਊਗਾ। ਬਾਦਲ ਦੀ ਕੋਠੀ ਦੇ ਨੇੜੇ ਕੀ ਪੁਲਿਸ ਜਿਹੜੀ ਆ ਉਹਨਾਂ ਨੂੰ ਪਹੁੰਚਣ ਦਿੰਦੀ ਹੈ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਸਵਾਲ ਹੈ। ਅਸਲ ਦੇ ਵਿੱਚ ਤੋਂ ਸਟਾਰਟ ਕੀਤਾ ਸੀਗਾ ਕਾਂਗਰਸ ਦਾ ਪ੍ਰਮੁੱਖ ਕਾਰਨ ਤਾਂ ਜਿਹੜਾ ਹੈ ਜੀ ਉਹ ਬਾਦਲ ਦੀ ਕੋਠੀ ਘੇਰਨ ਦਾ ਇਹੀ ਹੈ ਕਿ ਉਹ ਇਕਜੁੱਟਤਾ ਦਾ ਜਿੱਥੇ ਪ੍ਰਗਟਾਵਾ ਕਰਨਾ ਚਾਹੁੰਦੀ ਆ। ਜਿਹੜੀ ਚੋਣਾਂ ਹੋ ਕੇ ਹਟੀਆਂ ਜੀ ਉਹਦੇ ਵਿੱਚ ਜਿਹੜੀ ਹਾਰ ਹੋਈ ਹੈ ਉਹਦੇ ਸਦਮੇ ਤੋਂ ਬਾਹਰ ਆਉਣਾ ਚਾਹੁੰਦੀ ਹੈ। ਜਿਹੜੀ ਪਿਛਲੇ ਦਿਨਾਂ ਤੋਂ ਇੱਕ ਦੂਜੇ ਦੇ ਖਿਲਾਫ ਚਾਂਦਮਾਰੀ ਜਿਹੜੀ ਹੈ ਸ਼ਬਦਾਂ ਦੇ ਰੂਪ ਦੇ ਵਿੱਚ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਜੀ ਉਹ ਲੁਕਾਉਣਾ ਚਾਹੁੰਦੀ ਹੈ। ਜਿਹੜੀਆਂ ਇਹ ਸਾਰੇ ਕਾਰਨ ਨੇ ਜੀ, ਨਹੀਂ ਤਾਂ ਅਸਲ ਦੇ ਵਿੱਚ ਤਾਂ ਜੁਲਾਈ ਦੇ ਵਿੱਚ ਤਾਂ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ, ਸਾਰੇ ਦੇ ਸਾਰੇ ਮਸਲਿਆਂ ਦੇ ਉੱਤੇ ਹੋਮਵਰਕ ਕਰਕੇ ਇਹਨੂੰ ਵਿਧਾਨ ਸਭਾ ਦੇ ਵਿੱਚ ਚੁੱਕਿਆ ਜਾਵੇ। ਉਹ ਜ਼ਿਆਦਾ ਬੈਟਰ ਪਲੇਸ ਹੈ ਜਿਹਦੇ ਵਾਸਤੇ ਲੋਕਾਂ ਨੇ ਇਹਨਾਂ ਨੂੰ ਚੁਣ ਕੇ ਭੇਜਿਆ ਜੀ। ਪਰ ਕਿਉਂਕਿ ਖਬਰਾਂ ਦੇ ਵਿੱਚ ਰਹਿਣਾ ਜੀ, ਇਸ ਕਰਕੇ ਉਹ ਘਿਰਾਓ ਕਰਨ ਜਾ ਰਹੇ ਨੇ। ਜੀ ਬਿਲਕੁਲ, ਪਿਛਲੀ ਵਾਰ ਵੀ ਇਹਨਾਂ ਨੇ ਬਹੁਤੇ ਜਿਹੜੇ ਮਸਲੇ ਆ ਉਹ ਵਿਧਾਨ ਸਭਾ ਦੇ ਵਿੱਚ ਨਹੀਂ ਚੱਕੇ ਸੀ। ਸਿਰਫ ਇੱਕ ਦੂਜੇ ਤੇ ਜਿਹੜੀ ਤੁਹਮਤਬਾਜ਼ੀ ਦੇ ਨਾਲ ਹੀ ਇਹਨਾਂ ਨੇ ਕਾਫੀ ਟਾਈਮ ਜਿਹੜਾ ਕੱਢ ਲਿਆ। ਤੇ ਅਗਲੀ ਗੱਲ ਕਰੀਏ ਕਿ ਪੰਜਾਬ ਦੇ ਵਿੱਚ ਜਿਹੜੀ ਗਰਮੀ ਆ ਬਹੁਤ ਪੈ ਰਹੀ ਹੈ ਤੇ ਪਤਾ ਲੱਗਾ ਕਿ ਮੌਤਾਂ ਵੀ ਬਹੁਤ ਹੋ ਰਹੀਆਂ।
ਜੀ ਗਰਮੀ ਪੈ ਰਹੀ ਹੈ। ਹੁਣ ਜਦੋਂ ਮੈਂ ਤੁਹਾਡੇ ਨਾਲ ਇਸ ਟਾਈਮ ਗੱਲ ਕਰ ਰਿਹਾ ਜੀ, ਕੁਝ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਹੈ ਪਿਛਲੇ ਕੁਝ ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਆਈ ਹੈ, ਕਿਉਂਕਿ ਪੰਜਾਬ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਮੀਂਹ ਵੀ ਪਿਆ, ਪਰ ਜਿਹੜੀ ਗਰਮੀ ਆ ਜੀ ਉਹਨੇ ਪੂਰਾ ਆਪਣਾ ਰੰਗ ਜਿਹੜਾ ਦਿਖਾਇਆ ਹੋਇਆ ਜੀ। 7 ਲੋਕ ਜਿਹੜੇ ਨੇ ਜੀ ਉਹਨਾਂ ਦੀ ਲੂ ਲੱਗਣ ਦੇ ਨਾਲ ਮੌਤ ਹੋ ਗਈ ਹੈ ਜੀ ਪਿਛਲੇ 24 ਘੰਟਿਆਂ ਦੇ ਦੌਰਾਨ। 5 ਮੌਤਾਂ ਇਕੱਲੇ ਅੰਮ੍ਰਿਤਸਰ ਦੇ ਵਿੱਚ ਹੀ ਹੋਈਆਂ ਨੇ ਜੀ। ਪਟਿਆਲੇ ਦੇ ਵਿੱਚ ਜਿਹੜੇ ਇੰਡੋ ਤਿੱਬਤੀਅਨ ਬਾਰਡਰ ਪੁਲਿਸ ਹੈ ਜੀ, ਉਹਦੇ 2 ਜਵਾਨ ਜਿਹੜੇ ਨੇ, ਕਿਉਂਕਿ ਡਿਊਟੀ ਦੇ ਵਿਚਾਰਿਆਂ ਨੂੰ ਖਲੋਣਾ ਪੈਂਦਾ ਜੀ, ਗਰਮੀ ਦੀ ਵਜ੍ਹਾ ਕਰਕੇ ਉਹਨਾਂ ਨੂੰ ਲੂ ਲੱਗ ਗਈ, ਦੋਨਾਂ ਦੀ ਡੈਥ ਹੋ ਗਈ। 7 ਮੌਤਾਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚ ਹੋ ਗਈਆਂ ਨੇ ਜੀ, 2 ਸੁਰੱਖਿਆ ਜਵਾਨਾਂ ਦੇ ਸਣੇ ਜੀ। ਜਿਹੜੇ ਅੰਮ੍ਰਿਤਸਰ ਦੇ ਵਿੱਚ ਡੈਥ ਹੋਈਆਂ ਨੇ ਜੀ, ਬਹੁਤੇ ਉਹ ਲੋਕ ਨੇ ਜੀ ਜਿਹੜੇ ਸੜਕਾਂ ਵਗੈਰਾ ਦੇ ਉੱਤੇ ਮੰਗਦੇ ਨੇ ਜੀ, ਜਿਹੜੀ ਮੰਗਤੇ ਵਗੈਰਾ ਨੇ ਜੀ ਉਹ ਨੇ। ਪਰ ਜਿਹੜੇ 2 ਜਵਾਨ ਨੇ ਜੀ ਉਹ ਜਦੋਂ ਬੇਹੋਸ਼ ਹੋ ਗਏ, ਉਹਨਾਂ ਨੂੰ ਤੁਰੰਤ ਹਸਪੀਟਲ ਇੱਥੇ ਪਟਿਆਲੇ ਦੇ ਲਿਜਾਇਆ ਗਿਆ ਜੀ, ਪਰ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਿਆ ਜੀ। ਡਾਕਟਰ ਜਿਹੜੇ ਨੇ ਉਹ ਸਲਾਹ ਦੇ ਰਹੇ ਨੇ ਲੂ ਤੋਂ ਬਚਣ ਦੇ ਕਈ ਤਰੀਕੇ, ਪਰ ਜਿਹੜਾ ਤਾਪਮਾਨ ਹੈ ਜੀ ਉਹ 45 ਡਿਗਰੀ 46 ਡਿਗਰੀ ਨੂੰ ਜਿਹੜਾ ਜੀ ਉਹ ਟੱਚ ਕਰਦਾ ਰਿਹਾ। ਹੁਣ ਤਾਪਮਾਨ ਜ਼ਰੂਰ ਨੀਵਾਂ ਹੋਇਆ, ਕਿਉਂਕਿ ਕੁਝ ਥਾਵਾਂ ਤੋਂ ਮੀਂਹ ਪੈਣ ਦੀਆਂ ਖਬਰਾਂ ਜਿਹੜੀਆਂ ਜੀ ਪੰਜਾਬ ਦੇ ਵਿੱਚ ਆਈਆਂ ਨੇ। ਅਗਲੇ ਕੁਝ ਦਿਨਾਂ ਦੇ ਦੌਰਾਨ ਇਹ ਤਾਪਮਾਨ ਕੁਝ ਜਿਹੜਾ ਘਟੂਗਾ ਮੌਸਮ ਦੇ ਦੱਸਣ ਦੇ ਅਨੁਸਾਰ ਜੀ। ਜੀ ਤੇ ਅਗਲੀ ਗੱਲ ਕਰੀਏ, ਜਿਵੇਂ ਪ੍ਰਕਾਸ਼ ਬਾਦਲ ਦੀ ਸਲਾਹ ਆ ਕਿ ਪਿੰਡਾਂ ਦੇ ਵਿੱਚ ਜੀ ਬਾਹਰ ਬੋਰਡ ਲਾਓ ਕਿ ਸਾਡਾ ਪਿੰਡ ਹੈ ਜਿਹੜਾ ਨਸ਼ਾ ਮੁਕਤ ਆ, ਪਰ ਮੈਨੂੰ ਤੇ ਲੱਗਦਾ ਕਈ ਘਰਾਂ ਦੇ ਬਾਹਰ ਵੀ ਬੋਰਡ ਨਹੀਂ ਲੱਗ ਸਕਦਾ। ਕਿ ਤੁਹਾਡਾ ਕੀ ਕਹਿਣਾ ਇਸ ਤੇ? ਬਾਦਲ ਸਾਹਿਬ ਜਿਹੜੇ ਨੇ ਜੀ ਕੱਲ੍ਹ ਦੀਆਂ ਉਹ ਪਤਾ ਨਹੀਂ ਅਜੀਬੋ ਗਰੀਬ ਦੀਆਂ ਕੁਝ ਗੱਲਾਂ ਜਿਹੜੀਆਂ ਕਰੀ ਜਾ ਰਹੇ ਨੇ। ਉਹਨਾਂ ਨੂੰ ਇਹ ਜਦੋਂ ਪੁੱਛਿਆ ਗਿਆ, ਆਖਿਆ ਗਿਆ ਕਿ ਜੇ ਕਿਸੇ ਦੇ ਕੋਲ ਇਹਦੀ ਸੂਚੀ ਹੈਗੀ ਹੈ ਰਾਖ ਵਾਲੀ, ਮੰਨ ਲਓ ਭਗਵੰਤ ਮਾਨ ਹੋਰੀ ਦਾਅਵਾ ਕਰਦੇ ਨੇ ਕਿ ਉਹਨਾਂ ਦੀ ਸੂਚੀ ਹੈ, ਤਾਂ ਉਹ ਕਿਉਂ ਨਹੀਂ ਲੈ ਲਈ ਜਾਂਦੀ? ਤੁਹਾਡੇ ਉੱਤੇ ਸਰਕਾਰ ਹੈ, ਗ੍ਰਹਿ ਮੰਤਰਾਲੇ ਨੂੰ ਦੇ ਦਿਓ। ਉਹ ਕਹਿੰਦੇ ਜੀ ਉਹ ਤਾਂ ਐਵੇਂ ਟੁੱਲ ਮਰੀ ਜਾਂਦਾ, ਉਹਨੂੰ ਕੀ ਪਤਾ ਰਾਖ ਕਿੱਥੇ ਹੈ ਤੇ ਉੱਥੇ ਫੌਜ ਜਿਹੜੀ ਹੈ ਉਹ ਕੀ ਕਰ ਰਹੀ ਹੈ ਤੇ ਉੱਥੇ ਜਿਹੜੇ ਅੱਤਵਾਦੀ ਨੇ ਉਹ ਕੀ ਕਰ ਰਹੇ ਨੇ। ਉਹ ਕਹਿੰਦੇ ਸੂਚੀ ਜਿਹੜੀ ਅਸਲ 'ਚ ਹੈਗੀ ਆ ਉਹ ਸਾਡੇ ਕੋਲ ਹੀ ਹੈ ਸਰਕਾਰੀ ਤੌਰ ਦੇ ਉੱਤੇ। ਜਿਹੜੀ ਰਿਐਲਿਟੀ ਆ ਉਹ ਇਹ ਹੈ ਕਿ ਕਿਸੇ ਸਰਕਾਰ ਦੇ ਕੋਲੇ ਕੋਈ ਸੂਚੀ ਨਹੀਂ ਹੈਗੀ, ਨਾ ਸੈਂਟਰ ਦੀ ਸਰਕਾਰ ਕੋਲੇ ਕੋਈ ਸੂਚੀ ਹੈ, ਨਾ ਪੰਜਾਬ ਸਰਕਾਰ ਦੇ ਕੋਲੇ ਕੋਈ ਸੂਚੀ ਹੈ। ਜੇ ਭਗਵੰਤ ਮਾਨ ਹੋਰੀ ਜਿਹੜੀ ਗੱਲ ਕਰਦੇ ਨੇ ਕਿ ਉਹਨਾਂ ਦੇ ਕੋਲੇ ਸੂਚੀ ਹੈ, ਉਹ ਫੋਨ ਦੇ ਰਾਹੀਂ ਉਹਨਾਂ ਕੋਲੇ ਇਨਫੋਰਮੇਸ਼ਨ ਜਿਹੜੀ ਮਿਲੀ ਆ, ਪਰ ਆਫੀਸ਼ੀਅਲੀ ਤੌਰ ਦੇ ਉੱਤੇ ਕੋਈ ਸੂਚੀ ਬਣੀ ਹੋਈ ਨਹੀਂ ਹੈਗੀ ਕਿ ਕਿਹੜੇ ਮੁਲਕ ਦੇ ਵਿੱਚ ਕਿੰਨੇ ਭਾਰਤੀ ਰਹਿੰਦੇ ਨੇ, ਕਦੋਂ ਗਏ ਨੇ, ਕੀ ਉਹਨਾਂ ਦੀ ਡਿਟੇਲ ਹੈ। ਕਿਸੇ ਮੁਲਕ ਦੀ ਵੀ ਕੋਈ ਜਿਹੜੀ ਡਿਟੇਲ ਸੂਚੀ ਜਿਹੜੀ ਹੈ ਕਿਸੇ ਸਰਕਾਰ ਕੋਲੇ ਨਹੀਂ ਹੈਗੀ। ਅਕਸਰ ਹੀ ਨਸ਼ਿਆਂ ਵਾਲੇ ਮੁੱਦੇ ਤੋਂ ਲਾਂਭੇ ਜਾਣ ਵਾਲੇ ਬਾਦਲ ਸਾਹਿਬ ਹੁਣ ਜਿਹੜੇ ਨੇ ਜੀ ਆਪਣੇ ਨਸ਼ਿਆਂ ਦੇ ਵਿੱਚ ਜਿਹੜੇ ਮਾਫ ਕਰਨਾ ਜਿਹੜੇ ਭਾਸ਼ਣ ਹੈ ਉਹਦੀ ਸ਼ੁਰੂਆਤ ਨਸ਼ਿਆਂ ਤੋਂ ਕਰਦੇ ਨੇ, ਨਸ਼ਿਆਂ ਦੇ ਵਿਰੋਧ ਦੇ ਵਿੱਚ ਗੱਲ ਕਰਦੇ ਨੇ। ਚੰਗੀ ਗੱਲ, ਉਹ ਇਹ ਗੱਲ ਤਾਂ ਕਰਨ ਲੱਗੇ ਨੇ, ਇਹ ਸੋਚਣ ਤਾਂ ਲੱਗੇ ਨੇ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਨਾਲ ਹਾਲਾਤ ਜਿਹੜੇ ਨੇ ਉਹ ਕੀ ਬਣ ਗਏ ਨੇ। ਉਹ ਪਿੰਡਾਂ ਵਾਲਿਆਂ ਨੂੰ ਕਹਿੰਦੇ ਕਿ ਪਿੰਡਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਅੱਗੇ ਆਉਣ, ਨਸ਼ੇ ਛਡਾਉਣ ਤੇ ਨਸ਼ੇ ਛਡਾ ਕੇ ਫਿਰ ਪਿੰਡਾਂ ਦੇ ਬਾਹਰ ਜਿਹੜੇ ਬੋਰਡ ਲਾ ਦੇਣ ਕਿ ਇਹ ਨਸ਼ਾ ਰਹਿਤ ਪਿੰਡ ਹੈ। ਹੁਣ ਬੋਰਡ ਕਿਵੇਂ ਲਾਇਆ ਜਾ ਸਕਦਾ ਜੀ ਨਸ਼ਾ ਰਹਿਤ ਪਿੰਡ ਹੈ? ਤੇ ਜੇ ਬੋਰਡ ਲੱਗ ਜਾਊਗਾ ਉਸ ਬੋਰਡ ਦੇ ਨਾਲ ਕੀ ਹੋਊਗਾ? ਬੋਰਡ ਤਾਂ ਉਹ ਵੀ ਲੱਗੇ ਹੋਏ ਨੇ ਕਿ ਇਹ ਪਿੰਡ ਵਿਕਾਊ ਹੈ, ਉਹਦਾ ਤਾਂ ਨੋਟਿਸ ਜਿਹੜਾ ਉਹ ਕਦੀ ਨਹੀਂ ਲਿਆ। ਮੇਰਾ ਖਿਆਲ ਜੇ ਬੋਰਡ ਲਾਉਣ ਦੇ ਨਾਲ ਹੀ ਨਸ਼ੇ ਜਿਹੜੇ ਪਿੰਡਾਂ ਦੇ ਵਿੱਚੋਂ ਮੁੱਕ ਜਾਣੇ ਨੇ ਤੇ ਬੱਲੇ ਵਾਲੇ ਪਿੰਡ ਦੇ ਵਿੱਚ ਤਾਂ ਬਾਹਰ ਜ਼ਰੂਰ ਬੋਰਡ ਲਾ ਦੇਣਾ ਚਾਹੀਦਾ ਕਿ ਇਹ ਨਸ਼ਾ ਰਹਿਤ ਪਿੰਡ ਹੈ, ਜਿੱਥੇ 35 ਲੱਖ ਰੁਪਏ ਦੀ ਰੋਜ਼ ਦੀ ਸੇਲ ਹੁੰਦੀ ਸੀ ਜੀ ਨਸ਼ੇ। ਤੇ ਬੋਰਡ ਜਿਹੜੇ ਆ ਕੀ ਉਹ ਲਾ ਨੂੰ ਬੇਥਵੀਆਂ ਜਿਹੜਾ ਦੀ ਉਹ ਕਿਹਾ ਜਾ ਸਕਦਾ। ਇਹ ਬੇਥਵੀਆਂ ਜਿਹੜੀਆਂ ਨਾ ਜੀ ਉਹ ਮਾਰਨ ਵਾਲੀ ਗੱਲ ਹੈ। ਅਸਲ ਸਮੱਸਿਆ ਕੀ ਆ ਨਸ਼ਿਆਂ ਦੀ, ਉਹਦੇ ਤੋਂ ਨਿਜਾਤ ਕਿਵੇਂ ਦਵਾਈ ਜਾ ਸਕਦੀ ਹੈ, ਜਿਹੜੇ ਲੱਗ ਗਏ ਨੇ ਉਹਨਾਂ ਦਾ ਇਲਾਜ ਕਿਵੇਂ ਕਰਾਇਆ ਜਾ ਸਕਦਾ, ਇਹਨਾਂ ਦੇ ਉੱਤੇ ਗੱਲਾਂ ਜਿਹੜੀਆਂ ਉਹ ਨਹੀਂ ਹੋ ਰਹੀਆਂ ਜੀ। ਇਹੋ ਜਿਹੀਆਂ ਗੱਲਾਂ ਹੋ ਰਹੀਆਂ ਜੀ ਬੋਰਡ ਲਾ ਦਿਓ ਬਾਅਦ ਕਿ ਨਸ਼ਾ ਰਹਿਤ ਪਿੰਡ ਹੈ ਜੀ। ਬਿਲਕੁਲ ਜੀ, ਜਿਵੇਂ ਤੁਸੀਂ ਦੱਸਿਆ ਬੋਰਡ ਲਾਉਣ ਨਾਲ ਕੀ ਹੋਣਾ ਆ, ਕਈ ਥਾਂ ਤੇ ਉਹ ਨੀਂਹ ਪੱਥਰ ਗੱਡੇ ਹੋਏ ਪਰ ਉੱਥੇ ਮੇਰੇ ਖਿਆਲ ਦੇ ਵਿੱਚ ਤਾਂ ਨਹੀਂ ਬਣਿਆ ਹੋਣਾ ਅੱਜ ਤਾਈਂ ਕੁਝ ਵੀ। ਨੀਂਹ ਪੱਥਰ ਤਾਂ ਬਹੁਤ ਲੱਗੇ ਨੇ ਜੀ, ਕਈਆਂ ਥਾਵਾਂ ਦੇ ਉੱਤੇ ਤਾਂ 5 ਵੀ ਲੱਗੇ ਜੀ। ਔਰ ਇਹ ਵੀ ਕਿਹਾ ਜਾਂਦਾ ਸੀ ਕਿ ਇੱਕ ਲੀਡਰ ਹੀ ਕਈ ਵਾਰੀ ਨੀਂਹ ਪੱਥਰ ਲਾ ਗਿਆ, ਕਹਿੰਦਾ ਯਾਰ ਹੋਰ ਕੋਈ ਲੱਭ ਨਹੀਂ ਰਿਹਾ, ਚਲੋ ਜਿਹੜਾ ਪੁਰਾਣਾ ਸੀ ਆਪਾਂ ਉਹਨੂੰ ਦੁਬਾਰਾ ਕਰ ਲਈਏ, ਉਹ ਪੁੱਟ ਦਿਓ ਉੱਥੇ ਦੁਬਾਰਾ ਫੇਰ ਲਾ ਦਿੰਦੇ ਹਾਂ। ਨੀਂਹ ਪੱਥਰ ਜਿਹੜੇ ਨੇ ਉਹ ਜਿਹੜੇ ਅਵਾਰਾ ਜਾਨਵਰ ਨੇ ਉਹਨਾਂ ਦੇ ਖੁਰਕ ਕਰਨ ਦੇ ਕੰਮ ਜ਼ਰੂਰ ਆ ਰਹੇ ਨੇ ਜੀ। ਇਹਨੂੰ ਰਾਵਤਾ ਨਹੀਂ। ਇੱਕ ਮੈਂ ਕੱਲ ਪੋਸਟ ਪੜ੍ਹ ਰਿਹਾ ਸੀਗਾ, 17 ਸਾਲ ਤੋਂ ਇੱਕ ਨੀਂਹ ਪੱਥਰ ਜਿਹੜਾ ਜੀ ਲੱਗਿਆ ਹੋਇਆ ਸੜਕ ਬਣਾਉਣ ਦੇ ਵਾਸਤੇ, ਅਜੇ ਤੱਕ ਉਹ ਸੜਕ ਨਹੀਂ ਬਣੀ ਜੀ, ਨੀਂਹ ਪੱਥਰ ਹੈਗਾ ਉੱਥੇ ਜੀ। ਤੇ ਅੱਗੇ ਗੱਲ ਕਰਦੇ ਆ ਜੀ, ਪ੍ਰਿੰਟੀਜੈਂਟਾ ਦੀ ਉਹ ਵਾਪਸ ਭਾਰਤ ਵਿੱਚ ਆ ਗਈ ਆ ਤੇ ਕੀ ਉਸ ਦੇ ਜਿਹੜੇ ਬਿਆਨ ਆ ਉਹ ਪੁਲਿਸ ਲਊਗੀ ਜਿਹੜਾ ਉਸਨੇ ਕੇਸ ਕੀਤਾ ਨੈਸ ਬਾਡੀਆ ਦੇ ਅਗੇਂਸਟ? ਤੇ ਵਾਪਸ ਤਾਂ ਮੇਰਾ ਖਿਆਲ ਨਹੀਂ ਲਊਗੀ ਜੀ। ਉਹਦੀ ਜਿਹੜੀ ਸਟੇਟਮੈਂਟ ਹੈ ਅੱਜ
ਪੁਲਿਸ ਜਿਹੜੀ ਆ ਉਹ ਜ਼ਰੂਰ ਰਿਕਾਰਡ ਕਰੂਗੀ, ਕਿਉਂਕਿ ਉਹ ਸ਼ਿਕਾਇਤ ਕਰਕੇ ਅਮਰੀਕਾ ਚਲੀ ਗਈ ਸੀਗੀ ਜੀ, ਔਰ ਅਮਰੀਕਾ ਤੋਂ ਪਰਤਾ ਹੀ ਹੈ। ਤੇ ਇਸ ਗੱਲ ਦੀ ਉਮੀਦ ਹੈ ਜੀ ਕਿ ਹੁਣ ਜਦੋਂ ਉਹਦੇ ਤੋਂ ਇਹ ਸਾਰੀ ਜਿਹੜੀ ਪੁੱਛਗਿੱਛ ਹੋਊਗੀ, ਉਦੋਂ ਬਾਅਦ ਨੇਸਵਾਡੀਆ ਜਿਹੜਾ ਜੀ ਉਹਦੇ ਤੋਂ ਜਿਹੜਾ ਪਰਚਾ ਵੀ ਉਹਦੇ ਖਿਲਾਫ ਦਰਜ ਹੋ ਸਕਦਾ। ਜਿਹੜਾ ਛੇੜਛਾੜ ਦਾ ਮਾਮਲਾ ਪ੍ਰੀਤੀ ਜਿੰਟਾ ਨੇ ਪੁਲਿਸ ਨੂੰ ਉਹ ਦੱਸ ਕੇ ਗਈ ਸੀਗੀ, ਜਿਹੜਾ ਆਪਾਂ ਪਹਿਲਾਂ ਵੀ ਸਾਂਝਾ ਕੀਤਾ ਸੀਗਾ ਕਿ ਇੱਕ ਬੰਦੇ ਨੇ ਧਮਕੀ ਦੇ ਦਿੱਤੀ ਸੀ ਨੇਸਵਾਡੀਆ ਦੇ ਪਿਓ ਨੂੰ ਕਿ ਲੜਕੀ ਨੂੰ ਪਰੇਸ਼ਾਨ ਨਾ ਕਰੋ। ਉਸ ਬੰਦੇ ਨੇ ਪੁਲਿਸ ਦੇ ਕੋਲੇ ਜਿਹੜੀ ਗੱਲ ਉਹ ਇਹ ਕਹੀ ਹੈ ਕਿ ਮੈਂ ਤਾਂ ਪ੍ਰੀਤੀ ਜਿੰਟਾ ਦਾ ਫੈਨ ਹੈ, ਮੈਨੂੰ ਲੱਗਿਆ ਕਿ ਇਹ ਟਾਈਮ ਉਹਦੀ ਮਦਦ ਜਿਹੜੀ ਹੈ ਕਰਨੀ ਚਾਹੀਦੀ ਹੈ, ਮੈਂ ਤਾਂ ਕਰਕੇ ਜਿਹੜਾ ਸੀ ਅੰਡਰਵਰਲਡ ਦਾ ਬਣ ਕੇ ਉਹਨੂੰ ਧਮਕੀ ਜਿਹੜੀ ਦੇ ਦਿੱਤੀ ਸੀ। ਉਹ ਆਪਣੀ ਜਗ੍ਹਾ ਦੇ ਉੱਤੇ ਚੱਲ ਰਿਹਾ। ਇਹ ਜਿਹੜਾ ਹਾਈਲਾਈਟ ਬਹੁਤ ਹੋ ਰਿਹਾ ਜੀ ਇਹ ਮਾਮਲਾ, ਇਹਦੇ ਵਿੱਚ ਜਿਹੜਾ ਵੂਮੈਨ ਕਮਿਸ਼ਨ ਹੈ ਉਹ ਵੀ ਬੜਾ ਵੱਧ ਚੜ ਕੇ ਹਿੱਸਾ ਇਹਦੇ ਵਿੱਚ ਲੈ ਰਿਹਾ। ਮੈਂ ਪਹਿਲਾਂ ਵੀ ਗੱਲ ਇਹ ਕੀਤੀ ਸੀਗੀ ਜੀ ਕਿ ਪ੍ਰੀਤੀ ਜਿੰਟਾ ਦਾ ਕੇਸ ਹੈ, ਇਸ ਕਰਕੇ ਮੁੱਖ ਪੰਨੇ ਦੇ ਉੱਤੇ ਖਬਰਾਂ ਨੇ ਜੀ। ਕਿੰਨੀਆਂ ਕੁ ਅਖਬਾਰਾਂ ਵਾਲਿਆਂ ਨੂੰ ਯਾਦ ਹੈ ਵੀ 2 ਨਾਬਾਲਗ ਲੜਕੀਆਂ ਜਿਹੜੀਆਂ ਸੀਗੀਆਂ ਉਹਨਾਂ ਦੀਆਂ ਲਾਸ਼ਾਂ ਰੁੱਖਾਂ ਤੋਂ ਲਾਈਆਂ ਸੀ ਬਦਾਯੂ ਵਾਲੀਆਂ। ਉਸ ਮਾਮਲੇ ਦੇ ਉੱਤੇ ਕੋਈ ਜਿਹੜਾ ਵੂਮੈਨ ਕਮਿਸ਼ਨ ਆ ਉਹ ਨਹੀਂ ਬੋਲਿਆ ਜੀ। ਹਾਂਜੀ ਬਿਲਕੁਲ, ਉਸ ਟਾਈਮ ਦੇ ਉੱਤੇ ਉਹ ਬਿਲਕੁਲ ਵਾਕਿਆ ਹੀ ਚੁੱਪ ਸੀਗੇ। ਤਾਂ ਅੱਗੇ ਇਰਾਕ ਦੀ ਆ ਜਿਹੜੀ ਬਹੁਤ ਚਿੰਤਾ ਵਾਲੀ ਗੱਲ ਆ ਜੀ, ਅਜੇ ਵੀ ਚਿੰਤਾ ਵਾਲੀ ਗੱਲ ਆ ਕਿ ਉੱਥੇ ਬਹੁਤ ਸਾਰੇ ਭਾਰਤੀ ਫਸੇ ਹੋਏ ਆ, ਤੇ ਉਸ ਦੇ ਬਾਰੇ ਵਿੱਚ ਕੀ ਹੋ ਰਿਹਾ ਆ? ਜਿਹੜਾ ਅਜੇ ਇਹ ਕਿਹਾ ਜਾ ਰਿਹਾ ਜੀ ਕਿ ਅੱਜ ਜਿਹੜੇ ਆ ਜੀ ਕੁਝ ਜਿਹੜੇ ਇਰਾਕ ਦੇ ਵਿੱਚੋਂ ਬੰਦੇ ਨੇ ਉਹ ਕੱਢੇ ਜਾ ਸਕਦੇ ਨੇ ਜੀ। ਜਿਹੜੇ ਭਾਰਤੀ ਸਰਕਾਰ ਆ ਜੀ ਉਹਦੇ ਵੱਲੋਂ ਵੀ ਯਤਨ ਜਿਹੜੇ ਨੇ ਉਹ ਜਾਰੀ ਨੇ। ਤਕਰੀਬਨ ਜਿਹੜੇ ਇਸ ਵੇਲੇ ਉਹਨਾਂ ਨੇ ਕਿਡਨੈਪ ਕੀਤੇ ਹੋਏ ਨੇ ਜੀ, ਜਿਹੜੇ ਜਿਨ੍ਹਾਂ ਵਿੱਚੋਂ ਬਹੁਤੇ ਪੰਜਾਬੀ ਨੇ, ਜਿਹੜੇ 40 ਟੋਟਲ ਨੇ ਜੀ, ਉਹਨਾਂ ਦੀ ਸੁਰੱਖਿਅਤ ਰਿਹਾਈ ਦੇ ਵਾਸਤੇ ਭਾਰਤੀ ਸਰਕਾਰ ਦੇ ਵੱਲੋਂ ਇੰਟਰਨੈਸ਼ਨਲ ਰੈੱਡ ਕ੍ਰਿਸੈਂਟ ਜਿਹੜਾ ਜੀ ਉਹਨਾਂ ਧਿਰਾਂ ਦੇ ਨਾਲ ਸੰਪਰਕ ਜਿਹੜਾ ਜੀ ਉਹ ਕੀਤਾ ਗਿਆ। ਇਰਾਕ ਦੇ ਵਿੱਚ ਸਾਬਕਾ ਦੂਤ ਸੁਰੇਸ਼ ਰੈਡੀ ਜਿਹੜੇ ਨੇ ਉਹ ਵੀ ਭਾਰਤੀਆਂ ਦੀ ਵਤਨ ਵਾਪਸੀ ਦੇ ਵਾਸਤੇ ਜਿਹੜਾ ਹਮਲਾ ਹੈ ਉਹ ਮਾਰ ਰਹੇ ਨੇ। ਇਹ ਕਿਹਾ ਜਾ ਰਿਹਾ ਜੀ ਕਿ ਅੱਜ ਇੱਕ ਜਿਹੜੀ ਖੇਪ ਹੈ ਜਿਹੜੀ ਇਹਨਾਂ ਜਿਹੜੇ ਇਹ ਅਗਵਾ ਕੀਤੇ ਹੋਏ ਨੇ, ਇਹ ਨਹੀਂ ਜਿਹੜੇ ਬਾਕੀ ਉੱਥੇ ਫਸੇ ਹੋਏ ਨੇ ਉਹਨਾਂ ਨੂੰ ਕੱਢਣ ਦੇ ਵਾਸਤੇ ਅੱਜ ਪਹਿਲੇ ਜਿਹੜੇ ਮੁੰਡੇ ਨੇ ਉਹ ਇੱਥੇ ਭਾਰਤ ਦੇ ਵਿੱਚ ਆ ਸਕਦੇ ਨੇ ਇਰਾਕ ਤੋਂ। ਜਿਹੜੀਆਂ ਕੁਝ ਬੜੀਆਂ ਦਿਲ ਦਹਿਲਾਉਣ ਵਾਲੀਆਂ ਵੀਡੀਓਜ਼ ਨੇ ਉਹ ਵੀ ਹੁਣ ਸਾਹਮਣੇ ਆ ਰਹੀਆਂ ਨੇ, ਜਿਹਦੇ ਵਿੱਚ ਪੰਜਾਬੀ ਜਿਹੜੇ ਨੇ ਮੁੰਡੇ ਉਹ ਤਰਲੇ ਮਾਰ ਰਹੇ ਨੇ ਕਿ ਕਿਸੇ ਤਰੀਕੇ ਦੇ ਨਾਲ ਸਾਨੂੰ ਇੱਥੋਂ ਕੱਢ ਲਓ, ਅਸੀਂ ਇੱਥੇ ਇੰਨੇ ਜਾਣੇ ਫਸੇ ਹੋਏ ਆ, ਇੱਥੇ ਇੰਨੇ ਜਾਣੇ ਫਸੇ ਹੋਏ ਆ। ਇਹ ਵੀ ਪਤਾ ਲੱਗਾ ਜੀ ਕਿ ਪਿੰਡਾਂ ਦੇ ਵਿੱਚ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਮੁੰਡਿਆਂ ਦੇ ਫੋਨ ਆਉਂਦੇ ਨੇ, ਸਿਵਾਏ ਸਿਸਕੀਆਂ ਹੌਕਿਆਂ ਤੋਂ ਅਗਲੇ ਪਾਸੇ ਕੁਝ ਨਹੀਂ ਸੁਣਦਾ, ਕਿਉਂਕਿ ਉਹਨਾਂ ਨੂੰ ਪਤਾ ਜੇ ਉਹ ਬੋਲਦੇ ਨੇ ਤਾਂ ਉਹ ਕਬਜ਼ੇ ਦੇ ਹੇਠ ਨੇ, ਜਾਂ ਤਾਂ ਫੈਕਟਰੀਆਂ ਵਾਲਿਆਂ ਦੇ ਜਾਂ ਅੱਤਵਾਦੀਆਂ ਦੇ। ਉਹ ਸਿਰਫ ਫੋਨ ਇਸ ਕਰਕੇ ਮਾਪਿਆਂ ਨੂੰ ਕਰ ਰਹੇ ਨੇ ਕਿ ਦੱਸੀ ਜਾਣ ਕਿ ਉਹ ਅਜੇ ਜਿਉਂਦੇ ਨੇ। ਹਾਲਾਤ ਬੜੇ ਜਿਹੜੇ ਉਹ ਬਦਤਰ ਹੋਏ ਪਏ ਨੇ। ਜਿੰਨੀ ਦੇਰ ਤੱਕ ਇਹ ਵਾਪਸ ਨਹੀਂ ਆ ਜਾਂਦੇ ਮਾਪਿਆਂ ਦੇ ਕੋਲੇ ਜੀ, ਉਨੀ ਦੇਰ ਤੱਕ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਜੀ। ਇੱਕ ਤਰਨਤਾਰਨ ਨੇੜੇ ਦੀ ਔਰਤ ਹੈ ਜੀ, ਉਹਦੀ ਪੁਕਾਰ ਜਿਹੜੀ ਆ ਉਹ ਬੜੇ ਦਿਲ ਨੂੰ ਜਿਹੜਾ ਦੀ ਉਹ ਦੁੱਖ ਪਹੁੰਚਾਉਣ ਵਾਲੀ ਵੀ ਹੈ, ਬੜੀ ਭਾਵੁਕ ਹੈ। ਉਹਨੇ ਕਿਹਾ ਕਿ ਸਿਰਦਿਆ ਸਾਈਆਂ ਵਾਪਸ ਆ ਜਾ, ਅੱਧੀ ਖਾ ਆਪਾਂ ਘਰ ਦੇ ਵਿੱਚ, ਬਾਹਰਲੀ ਰੋਟੀ ਦੀ ਲੋੜ ਨਹੀਂ ਹੈ। ਜੀ 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 ਬਿਲਕੁਲ। ਦੇਖੋ ਜੀ ਕਿੰਨੀ ਮਜ਼ਦੂਰੀ ਕਰਨੀ ਪੈਂਦੀ ਆ ਬਾਹਰ ਜਾ ਕੇ, ਤੇ ਬਹੁਤ ਔਖੇ ਹੋ ਕੇ ਜਾਂਦੇ ਆ, ਪੈਸੇ ਬਹੁਤ ਦੇ ਦੇ ਕੇ। ਤੇ ਅੱਗੇ ਜੀ ਹਰਿਆਣਾ ਦੀ ਗੱਲ ਕਰਦੇ ਜੀ, ਭੁਪਿੰਦਰ ਹਾਂਡਾ ਦੀਆਂ ਜਿਹੜੀਆਂ ਮੁਸੀਬਤਾਂ ਉਹਨਾਂ ਦੇ ਵਿੱਚ ਵਾਧੇ ਤੋਂ ਵਾਧਾ ਹੀ ਹੋ ਰਿਹਾ ਆ ਜੀ। ਜਿਹੜੇ ਭੁਪਿੰਦਰ ਹੁੱਡਾ ਹੋਰੀ ਨੇ ਜੀ ਉਹ ਹਾਲ ਦੀ ਘੜੀ ਇਹ ਕਿਹਾ ਜਾ ਰਿਹਾ ਕਿ ਸ਼ਾਇਦ ਜਿਹੜੀ ਉਹਨਾਂ ਦੀ ਗੱਦੀ ਆ ਉਹ ਬਚ ਸਕਦੀ ਹੈ, ਭਾਵ ਕਿ ਮੁੱਖ ਮੰਤਰੀ ਉਹ ਰਹਿ ਸਕਦੇ ਨੇ। ਪਰ ਇਸ ਪ੍ਰੋਮਿਸ ਦੇ ਨਾਲ ਕਿ ਜੇ ਅਗਲੀ ਸਰਕਾਰ ਜਿਹੜੀ ਹਰਿਆਣੇ ਦੀ ਬਣਦੀ ਆ ਉਹਦੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾਊਗਾ, ਨਾ ਉਹਨਾਂ ਨੂੰ ਜਿਹੜਾ ਜੀ ਮੁੱਖ ਮੰਤਰੀ ਪ੍ਰੋਜੈਕਟ ਕੀਤਾ ਜਾਊਗਾ ਅਗਲਾ, ਕਿ ਅਗਲੇ ਉਹ ਮੁੱਖ ਮੰਤਰੀ ਹੋਣਗੇ। ਇਸ ਗੱਲ ਦੇ ਉੱਤੇ ਉਹਨਾਂ ਦੀ ਗੱਦੀ ਜਿਹੜੀ ਹੈ ਜੀ ਉਹ ਬਚ ਸਕਦੀ ਹੈ। ਪਰ ਦੂਜੇ ਪਾਸੇ ਕਾਂਗਰਸ ਹਾਈ ਕਮਾਂਡ ਨੂੰ ਇੱਕ ਸਿੱਧੀ ਜਿਹੜੀ ਹੈ ਨਾ ਜੀ ਚੇਤਾਵਨੀ ਉਹ ਦੇ ਦਿੱਤੀ ਚੌਧਰੀ ਬਰਿੰਦਰ ਸਿੰਘ ਨੇ। ਰਾਜ ਸਭਾ ਦੇ ਮੈਂਬਰ ਨੇ ਔਰ ਕੀ ਕਾਂਗਰਸੀ ਆਗੂ ਹੋ ਗਏ ਨੇ, ਉਹਨਾਂ ਨੇ ਕਿਹਾ ਕਿ ਜੇ ਕਾਂਗਰਸ ਜਿਹੜੀ ਹਾਈ ਕਮਾਂਡ ਹੈ ਉਹ ਮੁੱਖ ਮੰਤਰੀ ਨਹੀਂ ਬਦਲਦੀ, ਭੁਪਿੰਦਰ ਸਿੰਘ ਹੁੱਡਾ ਔਰ ਨਹੀਂ ਬਦਲਦੀ, ਤਾਂ ਅਗਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਉਹ ਪਾਰਟੀ ਟਿਕਟ ਦੇ ਉੱਤੇ ਹੀ ਲੜਨਗੇ। ਜਿਹੜੇ ਉਹਨਾਂ ਦੇ ਸਹਿਯੋਗੀ ਨੇ ਉਹ ਵੀ ਇਸ ਜਿਹੜੇ ਕਾਂਗਰਸ ਦੇ ਚੋਣ ਨਿਸ਼ਾਨ ਦੇ ਉੱਤੇ ਜਿਹੜਾ ਜੀ ਉਹ ਨਹੀਂ ਲੜਨਗੇ ਜੀ। ਇਹਦੇ ਨਾਲ ਨਿਰਸੰਦੇਹ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਨਾ ਜੀ ਉਹਨੂੰ ਇੱਕ ਮੈਸੇਜ ਜਿਹੜਾ ਜੀ ਉਹ ਸਟਰੋਂਗ ਗਿਆ। ਦੇਖਦੇ ਹਾਂ ਚੌਧਰੀ ਬਰਿੰਦਰ ਸਿੰਘ ਹੁਰੀ ਜਿਹੜੇ ਨੇ ਉਹਨਾਂ ਦੀ ਇਸ ਧਮਕੀ ਦਾ ਅਸਰ ਜਿਹੜਾ ਜੀ ਉਹ ਕੋਈ ਪੈਂਦਾ ਜਾਂ ਨਹੀਂ। ਜ਼ਰੂਰ ਹੈ
ਕਿ ਜਿਹੜੀ ਬਗਾਵਤ ਹੈ ਪਹਿਲਾਂ ਤਾਂ ਕੁਮਾਰੀ ਸ਼ੈਲਜਾ ਹੀ ਬਾਕੀ ਜ਼ਿਆਦਾ ਹੋਈ ਫਿਰਦੀ ਸੀ। ਹੁਣ ਚੌਧਰੀ ਬਲਵਿੰਦਰ ਸਿੰਘ ਹੋਰਾਂ ਦੀਆਂ ਵੀ ਜਿਹੜੀਆਂ ਬਾਗੀ ਸੁਰਾਂ ਨੇ ਉਹ ਭੁਪਿੰਦਰ ਹੁੱਡਾ ਹੋਰਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹਦੇ 'ਚ ਵਾਧਾ ਕਰ ਰਹੀਆਂ ਨੇ। ਜੀ ਤੇ ਅੱਗੇ ਉਹਨੇ ਜੀ ਕੈਪਟਨ ਅਮਰਿੰਦਰ ਸਿੰਘ ਵੱਲ ਉਹਨਾਂ ਨੇ ਵੀ ਹਮਾਇਤ ਕਰ ਦਿੱਤੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਬਣਾਉਣ ਦੀ। ਜੀ ਜਿਹੜੇ ਇਹ ਮਾਮਲਾ ਕਾਫੀ ਥੋੜੇ ਚਰਚਾ ਦੇ ਵਿੱਚ ਹੈ ਜੀ, ਕਿਉਂਕਿ ਹਰਿਆਣੇ ਦੇ ਵਿੱਚ ਇੱਕ ਇਕੱਠ ਜਿਹੜਾ ਜੀ ਵੱਡਾ ਰੱਖਿਆ ਗਿਆ ਜਿਹਨੂੰ ਭੁਪਿੰਦਰ ਸਿੰਘ ਹੁੱਡਾ ਉਹਨਾਂ ਨੇ ਸੰਬੋਧਨ ਕਰਨਾ ਇਹ ਸਮਝਿਆ ਜਾ ਰਿਹਾ ਸੰਭਾਵੀ ਰੂਪ ਦੇ ਵਿੱਚ। ਉੱਥੇ ਭੁਪਿੰਦਰ ਸਿੰਘ ਹੁੱਡਾ ਹੋਰੀ ਜਿਹੜੇ ਇਸ ਗੱਲ ਦਾ ਐਲਾਨ ਕਰਨਗੇ ਕਿ ਹਰਿਆਣੇ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਬਣਾਈ ਜਾ ਸਕਦੀ ਹੈ। ਇਹਨੂੰ ਲੈ ਕੇ ਜੀ ਬਾਦਲ ਸਾਹਿਬ ਬਹੁਤ ਫਿਕਰਮੰਦ ਨੇ। ਉਹ ਗ੍ਰਹਿ ਮੰਤਰੀ ਨੂੰ 2 ਵਾਰੀ ਜਿਹੜੇ ਦੀ ਮਿਲ ਆਏ ਨੇ ਕਿ ਇਹ ਨਹੀਂ ਬਣਨੀ ਚਾਹੀਦੀ ਕਿਸੇ ਵੀ ਹਾਲਤ ਦੇ ਵਿੱਚ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਜੀ ਉਹ ਇਸ ਮਾਮਲੇ ਦੇ ਉੱਤੇ ਪਿੱਠ ਤੇ ਆ ਗਏ ਨੇ ਜੀ ਹਰਿਆਣੇ ਦੇ ਸਿੱਖਾਂ ਦੇ। ਉਹਨਾਂ ਨੇ ਕਿਹਾ ਕਿ ਹਰਿਆਣੇ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਨਹੀਂ ਬਣਨੀ ਚਾਹੀਦੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਬਾਕੀ ਸੂਬਿਆਂ ਦੇ ਵਿੱਚ ਮੰਨ ਲਓ ਜਿਹੜੀ ਮਹਾਰਾਸ਼ਟਰ ਦੇ ਵਿੱਚ ਵੱਖਰੀ ਜਿਹੜੀ ਹੈ ਜੀ ਉਹ ਕਮੇਟੀ ਬਣੀ ਹੋਈ ਹੈ ਤੇ ਉੱਥੇ ਦਿੱਲੀ ਪਟਨਾ ਉੱਥੇ ਬਣੀ ਹੋਈ ਹੈ, ਫਿਰ ਹਰਿਆਣੇ ਦੇ ਵਿੱਚ ਕਿਉਂ ਨਹੀਂ ਬਣ ਸਕਦੀ। ਉਹ ਕਹਿੰਦੇ ਕਿ ਇਹਦੇ ਨਾਲ ਸਗੋਂ ਬੈਟਰ ਹੋਊਗਾ ਕਿ ਜਿਹੜੇ ਹਰਿਆਣੇ ਦੇ ਵਿੱਚ ਰਹਿੰਦੇ ਸਿੱਖ ਨੇ ਉਹ ਉੱਥੋਂ ਦੇ ਜਿਹੜੇ ਗੁਰਦੁਆਰੇ ਨੇ ਉਹਨਾਂ ਦੀ ਸਾਂਭ ਸੰਭਾਲ ਚੰਗੇ ਤਰੀਕੇ ਨਾਲ ਕਰ ਸਕਣਗੇ ਤੇ ਜਿਹੜੇ ਅਦਾਰੇ ਨੇ ਉੱਥੋਂ ਦੇ ਉਹਨਾਂ ਨੂੰ ਵੀ ਸਹੀ ਤਰੀਕੇ ਦੇ ਨਾਲ ਚਲਾ ਸਕਣਗੇ। ਸੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਪਿੱਠ ਦੀ ਸਭ ਤੋਂ ਬਾਅਦ ਇਹਨੂੰ ਹੋਰ ਹਵਾ ਜਿਹੜੀ ਹੈ ਜੀ ਮਿਲੂਗੀ ਹਰਿਆਣੇ ਦੇ ਵਿੱਚ ਵੱਖਰੀ ਜਿਹੜੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਵਾਲੀ ਹੈ ਉਹਨੂੰ। ਜੀ ਤੇ ਮੇਰਾ ਆਖਰੀ ਕੁਐਸਚਨ ਹੈ ਜੀ ਕਿ ਹਿਮਾਚਲ ਦੇ ਵਿੱਚ ਜਿਹੜਾ ਸਟੂਡੈਂਟਸ ਦਾ ਹਾਦਸਾ ਹੋਇਆ ਸੀਗਾ ਤੇ ਉਹਨਾਂ ਨੂੰ ਲਾਸ਼ਾਂ ਕੱਢਣ ਦਾ ਉਹਨਾਂ ਦੀਆਂ ਦਾ ਜਿਹੜਾ ਕੰਮ ਚੱਲਦਾ ਸੀਗਾ ਉਹ ਕਿੰਨੀਆਂ ਕੁ ਲਾਸ਼ਾਂ ਜਿਹੜੀਆਂ ਬਰਾਮਦ ਕਰ ਲਈਆਂ ਗਈਆਂ? ਜਿਹੜੀਆਂ 4 ਡੈਡ ਬੋਡੀਜ਼ ਨੇ ਹੋਰ ਜਿਹੜੀਆਂ ਮਿਲ ਗਈਆਂ ਜੀ ਤੇ ਹੁਣ ਤੱਕ ਜਿਹੜੀਆਂ 17 ਡੈਡ ਬੋਡੀਜ਼ ਨੇ ਜੀ ਉਹ ਮਿਲ ਗਈਆਂ। 24 ਲੋਕ ਕੁੱਲ ਜਿਹੜੇ ਸਨ ਜੀ ਜਿਨ੍ਹਾਂ ਦੇ ਵਿੱਚੋਂ 23 ਸਟੂਡੈਂਟ ਸਨ ਤੇ ਇੱਕ ਇਹਦੇ ਵਿੱਚ ਗਾਈਡ ਜਿਹੜਾ ਰਾਹ ਦਸੇਰਾ ਉਹ ਸ਼ਾਮਿਲ ਸੀਗਾ ਜੀ। 17 ਡੈਡ ਬੋਡੀਜ਼ ਹੁਣ ਤੱਕ ਜਿਹੜੀਆਂ ਉਹ ਟੋਟਲ ਮਿਲ ਗਈਆਂ ਨੇ। 4 ਜਿਹੜੀਆਂ ਜੀ ਉਹ ਮਿਲੀਆਂ ਨੇ, ਬਾਕੀ ਜਿਹੜੀਆਂ ਜੀ ਉਹ ਰਹਿ ਗਈਆਂ 7 ਅਜੇ ਵੀ ਜਿਹੜੀਆਂ ਉਹ ਮਿਲੀਆਂ ਨਹੀਂ ਹੈ। ਇਹਨਾਂ ਦਾ ਹੁਣ ਜਿਹੜਾ DNA ਟੈਸਟ ਹੈ ਜੀ ਉਹ ਕੀਤਾ ਜਾਊਗਾ ਇਹਨਾਂ ਨੂੰ ਆਇਡੈਂਟੀਫਾਈ ਕਰਨ ਦੇ ਵਾਸਤੇ, ਕਿਉਂਕਿ ਹੁਣ ਤਾਂ ਇਹ ਲਾਸ਼ਾਂ ਇੰਨੀਆਂ ਖਰਾਬ ਹੋ ਚੁੱਕੀਆਂ ਨੇ ਜੀ ਉਹਨਾਂ ਨੂੰ ਆਇਡੈਂਟੀਫਾਈ ਜਿਹੜਾ ਜੀ ਉਹ ਕਰਨਾ ਉਹਦੇ ਵਿੱਚ ਮੁਸ਼ਕਲ ਜਿਹੜੀ ਹੈ ਜੀ ਉਹ ਪੇਸ਼ ਆ ਰਹੀ ਆ। ਬੜਾ ਇਹ ਦਰਦਨਾਕ ਹਾਦਸਾ ਜਿਹੜਾ ਜੀ ਵਾਪਰਿਆ। ਉਹਨਾਂ ਦੇ ਪੇਰੈਂਟਸ ਜਿਹੜੇ ਨੇ ਜੀ ਜਿਨ੍ਹਾਂ ਦੀਆਂ ਡੈਡ ਬੋਡੀਜ਼ ਅਜੇ ਵੀ ਨਹੀਂ ਮਿਲੀਆਂ ਉਹ ਵਿਚਾਰੇ ਇੱਥੇ ਹੀ ਬੈਠੇ ਨੇ ਜੀ ਅਜੇ ਵੀ ਹਿਮਾਚਲ ਦੇ ਵਿੱਚ। ਔਰ ਜਿਹੜੇ ਰੈਸਕਿਊ ਵਰਕ ਹੈ ਜੀ ਉਹ ਵੀ ਕੰਟੀਨਿਊਸ ਜਾਰੀ ਹੈ, ਉਹਦੇ ਵਿੱਚ ਵੀ ਕੋਈ ਕਮੀ ਨਹੀਂ ਆਈ ਜੀ। ਜੋ ਕੋਸ਼ਿਸ਼ ਹੈ ਉਹ ਸਰਕਾਰ ਕਰਨ ਦੀ ਪੂਰੀ ਕਰ ਰਹੀ ਆ। ਵੱਖਰੀਆਂ ਗੱਲਾਂ ਨੇ ਜੀ ਕਿ ਉੱਥੇ ਹੂਟਰ ਵੱਜਿਆ ਜਾਂ ਨਹੀਂ ਵੱਜਿਆ, ਬਿਨਾਂ ਚੇਤਾਵਨੀ ਤੋਂ ਪਾਣੀ ਛੱਡਿਆ ਗਿਆ, ਜੋ ਵੀ ਜਿਹੜੀਆਂ ਗੱਲਾਂ ਨੇ ਉਹ ਬਾਅਦ ਵਾਲੀਆਂ ਨੇ। ਪਰ ਇਹਨਾਂ ਜ਼ਰੂਰ ਹੈ ਜੀ ਕਿ ਬਹੁਤ ਦੁਖਦਾਈ ਇਹ ਜਿਹੜਾ ਹਾਦਸਾ ਵਾਪਰਿਆ ਜਿਹਦੇ ਵਿੱਚ 24 ਜਾਨਾਂ ਚਲੇ ਗਈ। ਜੀ ਤੇ ਅੱਜ ਨਵਾਂ ਜੀ ਕੁਛ ਇਸ ਤਰ੍ਹਾਂ ਜੀ ਨਵਾਂ ਕਿ ਬਹਿ ਕੇ ਸੋਹਣੀਆਂ ਸੱਦ ਦਰਬਾਰੀਆਂ ਨੂੰ ਲੱਗੀ ਕਹਿਣ ਕੁਝ ਕਰੋ ਪਾ ਭਾਈ। ਬਹਿ ਕੇ ਸੋਹਣੀਆਂ ਸੱਦ ਦਰਬਾਰੀਆਂ ਨੂੰ ਲੱਗੀ ਕਹਿਣ ਕੁਝ ਕਰੋ ਪਾ ਭਾਈ। ਬਹਿੰਦਾ ਹੋਰ ਵੀ ਭੱਠਾ ਨਹੀਂ ਬੈਠ ਜਾਵੇ ਜਿਹੜਾ ਸੁੱਝੇ ਉਹ ਦਿਓ ਸੁਝਾ ਭਾਈ। ਮੋਦੀ ਸੇਕ ਰਿਹਾ ਰਾਜਸੀ ਰੋਟੀਆਂ ਨੂੰ ਦੇਵੇ ਘਟਣ ਨਾ ਤਵੇ ਦਾ ਤਾ ਭਾਈ। ਉਲਟਾ ਗੇੜਾ ਉਹ ਗੱਲ ਨੂੰ ਦੇਣ ਜਾਣੇ ਖਤਰੇ ਜਿਹੇ ਸਭ ਜਾਣਦਾ ਦਾ ਭਾਈ। ਚਾਲਾਂ ਚੱਲੀਆਂ ਤੁਸਾਂ ਸਭ ਨਿੱਜ ਦੇ ਲਈ ਹੁਣ ਤਾਂ ਪਾਰਟੀ ਲਈ ਚੱਲੋ ਚਾਲ ਭਾਈ। ਚਾਲਾਂ ਚੱਲੀਆਂ ਤੁਸਾਂ ਸਭ ਨਿੱਜ ਦੇ ਲਈ ਹੁਣ ਤਾਂ ਪਾਰਟੀ ਲਈ ਚੱਲੋ ਚਾਲ ਭਾਈ। ਤੁਸੀਂ ਮੁਫਤ ਦਾ ਮਾਲ ਕਈ ਸਾਲ ਖਾਧਾ ਛਕਿਆ ਹੋਇਆ ਹੀ ਕਰੋ ਹਲਾਲ ਭਾਈ। ਬਹੁਤ ਬਹੁਤ ਥੈਂਕ ਯੂ ਬਲਤੇਜ ਪੰਨੂ ਜੀ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।